ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਦਸੰਬਰ 2023 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਜ਼ਬੂਰ। ਐ ਰੱਬਾ, ਮੇਰੀ ਹਿਫਾਜ਼ਤ ਕਰ, ਕਿਉਂ ਜੇ ਮੈਂ ਤੇਰੇ ਵਿੱਚ ਹੀ ਪਨਾਹ ਲੈਣਾ ਵਾਂ। ਜਵਾਬੀ ਪੜ੍ਹਾਈ। ਜ਼ਬੂਰ। ਰੱਬ ਹੀ ਮੇਰੀ ਮਿਰਾਸ ਤੇ ਮੇਰੇ ਪਿਆਲੇ ਦਾ ਹਿੱਸਾ ਹੈ, ਤੂੰ ਮੇਰੇ ਬਖਰੇ ਦਾ ਹਿਫਾਜ਼ਤ ਕਰਨ ਵਾਲਾ ਹੈ। ਜਰੈਬ ਮੇਰੇ ਲਈ ਪਸੰਦ ਦੀਆਂ ਥਾਵਾਂ ਵਿੱਚ ਪਈ, ਬਲਕਿ ਮੇਰੀ ਮਿਰਾਸ ਚੰਗੀ ਏ। ਮੈਂ ਰੱਬ ਦੀ ਵਡਿਆਈ ਕਰਾਂਗਾ ਜਿਹਨੇ ਮੈਨੂੰ ਨਸੀਹਤ ਦਿੱਤੀ ਏ, ਬਲਕਿ ਮੇਰਾ ਦਿਲ ਰਾਤ ਨੂੰ ਮੇਰੀ ਤਰਬੀਅਤ ਕਰਦਾ ਏ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਏ, ਕਿਉਂ ਜੇ ਉਹ ਮੇਰੇ ਸੱਜੇ ਹੱਥ ਏ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਤੇ ਮੇਰੀ ਰੂਹ ਸ਼ਾਦਮਾਨ ਏ, ਮੇਰਾ ਬਦਨ ਵੀ ਅਮਨੋ ਅਮਾਨ ਵਿੱਚ ਰਵੇਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ, ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਏ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਏ। ਦਰਸੀ ਵਾਜ਼ ਬਾਈਬਲ ਵਿੱਚੋਂ ਖਰੂਜ। ਖੁਦਾਵੰ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ। ਜ਼ਬੂਰ। ਐ ਮੇਰੇ ਲੋਕੋ, ਮੇਰੀ ਸ਼ਰੀਅਤ ਨੂੰ ਸੁਣੋ, ਮੇਰੇ ਮੂੰਹ ਦੀਆਂ ਗੱਲਾਂ ਉੱਤੇ ਕੰਨ ਧਰੋ। ਮੈਂ ਤਮਸੀਲ ਵਿੱਚ ਕੰਮ ਕਰਾਂਗਾ ਤੇ ਪੁਰਾਣੇ ਮੁਆਮੇ ਆਖਾਂਗਾ, ਤੇ ਜਿਨ੍ਹਾਂ ਨੂੰ ਅਸੀਂ ਆਪਣੀ ਔਲਾਦ ਤੋਂ ਲੁਕੋ ਕੇ ਨਹੀਂ ਰੱਖਾਂਗੇ, ਬਲਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਰੱਬ ਦੀ ਤਾਰੀਫ ਤੇ ਉਹਦੀ ਕੁਦਰਤ ਤੇ ਅਜੀਬ ਕੰਮ ਜਿਹੜੇ ਉਹਨੇ ਕੀਤੇ ਦੱਸਾਂਗੇ। ਕਿਉਂ ਜੇ ਉਹਨੇ ਯਾਕੂਬ ਵਿੱਚ ਇੱਕ ਗਵਾਹੀ ਕਾਇਮ ਕੀਤੀ ਏ ਤੇ ਇਸਰਾਈਲ ਵਿੱਚ ਸ਼ਰੀਅਤ ਮੁਕਰਰ ਕੀਤੀ, ਜਿਨ੍ਹਾਂ ਦੇ ਬਾਰੇ ਉਹਨੇ ਸਾਡੇ ਪਿਓ ਦਾਦੇ ਨੂੰ ਹੁਕਮ ਦਿੱਤਾ ਭਈ ਉਹ ਸਾਡੀ ਔਲਾਦ ਨੂੰ ਤਾਲੀਮ ਦੇਣ, ਭਈ ਉਹ ਰੱਬ ਉੱਤੇ ਆਸ ਰੱਖਣ ਤੇ ਉਹਦੇ ਕੰਮਾਂ ਨੂੰ ਭੁੱਲ ਨਾ ਜਾਣ, ਬਲਕਿ ਉਹਦੇ ਹੁਕਮਾਂ ਉੱਤੇ ਅਮਲ ਕਰਨ, ਤੇ ਆਪਣੇ ਪਿਓ ਦਾਦੇ ਵਾਂਗਰ ਸਰਕਸ਼ ਤੇ ਬਾਗੀ ਪੀੜ੍ਹੀ ਨਾ ਬਣੋ। ਅਜਿਹੀ ਪੀੜ੍ਹੀ ਜਿਹਨੇ ਆਪਣਾ ਦਿਲ ਠੀਕ ਨਾ ਕੀਤਾ ਤੇ ਜਿਹਦੀ ਰੂਹ ਰੱਬ ਦੇ ਹਜ਼ੂਰ ਵਫਾਦਾਰ ਨਾ ਰਹੀ। ਉਹਨਾਂ ਨੇ ਰੱਬ ਦੇ ਅਹਿਦ ਨੂੰ ਕਾਇਮ ਨਾ ਰੱਖਿਆ ਤੇ ਉਹਦੀ ਸ਼ਰੀਅਤ ਉੱਤੇ ਟੁਰਨ ਤੋਂ ਇਨਕਾਰ ਕੀਤਾ, ਤੇ ਉਹਦੇ ਕੰਮਾਂ ਨੂੰ ਤੇ ਉਹਦੇ ਅਜਾਇਬ ਨੂੰ ਜਿਹੜੇ ਉਹਨੇ ਉਹਨਾਂ ਨੂੰ ਵਿਖਾਏ ਸੀ ਭੁੱਲ ਗਏ। ਇੱਥੇ ਤੀਕਰ ਉਹ ਰੱਬ ਦੇ ਖਿਲਾਫ ਬੋਲਣ ਲੱਗ ਗਏ ਤੇ ਆਖਿਆ ਭਈ ਕੀ ਰੱਬ ਬਿਆਬਾਨ ਵਿੱਚ ਦਸਤਰਖਾਨ ਵਿਛਾ ਸਕਦਾ ਹੈ। ਇਸ ਲਈ ਕਿਉਂ ਜੇ ਉਹ ਰੱਬ ਉੱਤੇ ਈਮਾਨ ਨਾ ਲਿਆਏ ਤੇ ਉਹਦੀ ਮੁਕਤੀ ਉੱਤੇ ਭਰੋਸਾ ਨਾ ਕੀਤਾ, ਫਿਰ ਵੀ ਉਹਨੇ ਬਦਲਾਂ ਨੂੰ ਹੁਕਮ ਦਿੱਤਾ ਤੇ ਅਸਮਾਨ ਦੇ ਬੂਹੇ ਖੋਲੇ ਤੇ ਖਾਣ ਲਈ ਉਹਨਾਂ ਉੱਤੇ ਮਨ ਵਰਾਇਆ ਤੇ ਉਹਨਾਂ ਨੂੰ ਅਸਮਾਨੀ ਖੁਰਾਕ ਬਖਸ਼ੀ। ਇਨਸਾਨ ਨੇ ਫਰਿਸ਼ਤਿਆਂ ਦੀ ਖੁਰਾਕ ਖਾਧੀ। ਇਹਨਾਂ ਸਾਰੀਆਂ ਗੱਲਾਂ ਦੇ ਬਾਅਦ ਵੀ ਉਹ ਪਾਪ ਕਰਦੇ ਰਹੇ ਤੇ ਉਹਦੇ ਅਜੀਬ ਕੰਮਾਂ ਉੱਤੇ ਈਮਾਨ ਨਾ ਲਿਆਏ। ਇਸ ਲਈ ਉਹਨੇ ਉਹਨਾਂ ਦੇ ਦਿਲਾਂ ਨੂੰ ਬਤਾਲਤ ਨਾਲ ਤੇ ਉਹਨਾਂ ਦੇ ਵਰਿਆਂ ਨੂੰ ਦਹਿਸ਼ਤ ਨਾਲ ਮੁਕਾ ਦਿੱਤਾ। ਜਦੋਂ ਉਹ ਉਹਨਾਂ ਨੂੰ ਕਤਲ ਕਰਨ ਲੱਗਾ ਤੇ ਉਹ ਉਹਦੇ ਤਾਲਬ ਹੋਏ ਤੇ ਰਜੂ ਹੋ ਕੇ ਦਿਲ ਤੇ ਜਾਨ ਨਾਲ ਰੱਬ ਨੂੰ ਲੱਭਣ ਲੱਗੇ, ਤੇ ਉਹਨਾਂ ਨੂੰ ਯਾਦ ਆਇਆ ਵੀ ਰੱਬ ਉਹਨਾਂ ਦੀ ਚਟਾਨ ਏ ਤੇ ਹੱਕ ਤਾਲਾ ਉਹਨਾਂ ਦਾ ਫਿਦਿਆ ਦੇਣ ਵਾਲਾ ਏ। ਪਰ ਉਹਨਾਂ ਨੇ ਆਪਣੇ ਮੂੰਹ ਨਾਲ ਉਹਦੀ ਤਾਰੀਫ ਕੀਤੀ ਤੇ ਆਪਣੀ ਜ਼ੁਬਾਨ ਨਾਲ ਉਹਦੇ ਨਾਲ ਝੂਠ ਬੋਲਿਆ, ਕਿਉਂ ਜੇ ਉਹਨਾਂ ਦੇ ਦਿਲ ਉਹਦੇ ਲਈ ਠੀਕ ਨਹੀਂ ਸੀ ਤੇ ਉਹ ਉਹਦੇ ਅਹਿਦ ਵਿੱਚ ਵਫਾਦਾਰ ਨਾ ਨਿਕਲੇ। ਪਰ ਉਹ ਰਹੀਮ ਹੋ ਕੇ ਬਦਕਾਰੀ ਮਾਫ਼ ਕਰਦਾ ਏ ਤੇ ਉਹਨੂੰ ਯਾਦ ਰਹਿੰਦਾ ਏ ਭਈ ਇਹ ਬਸ ਇਨਸਾਨ ਨੇ, ਯਾਨੀ ਹਵਾ, ਜਿਹੜੀ ਚੱਲਦੀ ਜਾਂਦੀ ਏ ਤੇ ਫਿਰ ਨਹੀਂ ਆਉਂਦੀ। ਹੋਸੇ। ਐ ਇਸਰਾਈਲ, ਖੁਦਾਵੰਦ ਦਾ ਕਲਾਮ ਸੁਣੋ, ਕਿਉਂ ਜੇ ਇਸ ਦੇਸ਼ ਦੇ ਰਹਿਣ ਵਾਲਿਆਂ ਨਾਲ ਖੁਦਾਵੰਦ ਦਾ ਝਗੜਾ ਏ, ਕਿਉਂ ਜੇ ਇਹ ਦੇਸ਼ ਰਾਸਤੀ ਤੇ ਸ਼ਫਕਤ ਤੇ ਰੱਬ ਦੀ ਪਛਾਣ ਤੋਂ ਖਾਲੀ ਏ। ਹੋਸੇ। ਐ ਇਸਰਾਈਲ, ਖੁਦਾਵੰਦ ਆਪਣੇ ਰੱਬ ਵੱਲ ਰਜੂ ਲਿਆ, ਕਿਉਂ ਜੇ ਤੂੰ ਆਪਣੀ ਬਦਕਿਰਦਾਰੀ ਦੇ ਪਾਰੋਂ ਡਿੱਗ ਗਿਆ ਏ। ਕਲਾਮ ਲੈ ਕੇ ਖੁਦਾਵੰਦ ਵੱਲ ਰਜੂ ਲਿਆਓ ਤੇ ਆਖੋ, ਸਾਡੀ ਸਾਰੀ ਬਦਕਿਰਦਾਰੀ ਦੂਰ ਕਰ ਤੇ ਫਜ਼ਲ ਨਾਲ ਸਾਨੂੰ ਕਬੂਲ ਕਰ। ਮੈਂ ਉਹਨਾਂ ਦੀ ਬਰਗਿਸ਼ਤਗੀ ਦਾ ਹੱਲ ਕਰਾਂਗਾ, ਮੈਂ ਖੁੱਲੇ ਦਿਲ ਨਾਲ ਉਹਨਾਂ ਨਾਲ ਪਿਆਰ ਕਰਾਂਗਾ। ਮਿਸਾਲ। ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ, ਕਿਉਂ ਜੇ ਤੂੰ ਇਹਨਾਂ ਤੋਂ ਉਮਰ ਦੀ ਦਰਾਜ਼ੀ ਤੇ ਪੀਰੀ ਤੇ ਸਲਾਮਤੀ ਹਾਸਲ ਕਰੇਗਾ।
ਸਾਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਤੇ ਉਹ ਤੇਰੀ ਰਹਿਨੁਮਾਈ ਕਰੇਗਾ। ਫਿਰ ਤੂੰ ਬਗੈਰ ਖਟਕੇ ਆਪਣੀ ਰਾਹ ਉੱਤੇ ਟੁਰੇਂਗਾ ਤੇ ਤੇਰੇ ਪੈਰਾਂ ਨੂੰ ਠੇਡਾ ਨਾ ਲੱਗੇਗਾ। ਜਦੋਂ ਤੂੰ ਲੰਮੇ ਪਏਂਗਾ ਤੇ ਨਾ ਡਰੇਂਗਾ, ਬਲਕਿ ਤੂੰ ਲੰਮੇ ਪੈ ਜਾਵੇਂਗਾ ਤੇ ਤੇਰੀ ਨੀਂਦਰ ਮਿੱਠੀ ਹੋ ਜਾਵੇਗੀ, ਕਿਉਂ ਜੇ ਰੱਬ ਤੇਰਾ ਸਹਾਰਾ ਹੋਵੇਗਾ ਤੇ ਤੇਰੇ ਪੈਰਾਂ ਨੂੰ ਫਸ ਜਾਣ ਤੋਂ ਬਚਾਵੇਗਾ। ਅਮਸਾਲ, ਤਾਂ ਜੋ ਉਹ ਅਦਲ ਦੀਆਂ ਰਾਹਾਂ ਦੀ ਨਿਗਰਾਨੀ ਕਰੇ ਤੇ ਆਪਣੇ ਮੁਕੱਦਸਾਂ ਦੀ ਰਾਹ ਨੂੰ ਮਹਿਫੂਜ਼ ਰੱਖੇ। ਜ਼ਬੂਰ। ਰੱਬ ਤੇਰਾ ਮੁਹਾਫਜ਼ ਏ, ਰੱਬ ਤੇਰੇ ਸੱਜੇ ਹੱਥ ਵੱਲ ਤੇਰਾ ਨਿਗਹਿਬਾਨ ਏ। ਰੱਬ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਯੋਹੰਨਾ। ਫਿਸਾ ਦੀ ਈਦ ਤੋਂ ਪਹਿਲਾਂ ਜਦ ਯਿਸੂ ਨੂੰ ਪਤਾ ਲੱਗ ਗਿਆ ਭਈ ਮੇਰਾ ਵੇਲਾ ਅਪੜ ਗਿਆ ਏ, ਭਈ ਜੱਗ ਤੋਂ ਵੱਖ ਹੋ ਕੇ ਬਾਪ ਦੇ ਕੋਲ ਜਾਵਾਂ ਤੇ ਆਪਣੇ ਉਹਨਾਂ ਲੋਕਾਂ ਨਾਲ ਜਿਹੜੇ ਜੱਗ ਵਿੱਚ ਸੀ ਜਿਵੇਂ ਮੁਹੱਬਤ ਰੱਖਦਾ ਸੀ, ਉਸੇ ਤਰ੍ਹਾਂ ਹੀ ਅਖੀਰ ਤਿਕਰ ਮੁਹੱਬਤ ਰੱਖਦਾ ਰਿਹਾ। ਤੇ ਜਦ ਸ਼ੈਤਾਨ ਸ਼ਮਾਉਨ ਦੇ ਪੁੱਤਰ ਯਹੂਦਾ ਇਸਕਰਿਓਤੀ ਦੇ ਦਿਲ ਵਿੱਚ ਇਹ ਪਾ ਚੁੱਕਿਆ ਸੀ ਭਈ ਉਹਨੂੰ ਫੜਵਾਏ, ਤੇ ਸ਼ਾਮ ਨੂੰ ਖਾਣਾ ਖਾਣ ਦੇ ਵੇਲੇ ਯਿਸੂ ਨੇ ਇਹ ਜਾਣ ਕੇ ਭਈ ਬਾਪ ਨੇ ਸਾਰੀਆਂ ਸ਼ੈਵਾਂ ਮੇਰੇ ਹੱਥ ਵਿੱਚ ਕਰ ਦਿੱਤੀਆਂ ਨੇ ਤੇ ਮੈਂ ਰੱਬ ਦੇ ਕੋਲੋਂ ਆਇਆ ਤੇ ਰੱਬ ਦੇ ਕੋਲ ਹੀ ਜਾਣਾ ਵਾਂ, ਦਸਤਰਖਾਨ ਤੋਂ ਉੱਠ ਕੇ ਕੱਪੜੇ ਲਾਏ ਤੇ ਰੁਮਾਲ ਲੈ ਕੇ ਆਪਣੇ ਲੱਕ ਨਾਲ ਬੰਨਿਆ। ਇਹਦੇ ਬਾਅਦ ਭਾਂਡੇ ਵਿੱਚ ਪਾਣੀ ਪਾ ਕੇ ਚੇਲਿਆਂ ਦੇ ਪੈਰ ਧੋਣਾ ਤੇ ਜਿਹੜਾ ਰੁਮਾਲ ਲੱਕ ਨਾਲ ਬੰਨਿਆ ਸੀ ਉਹਦੇ ਨਾਲ ਪੂੰਝਣਾ ਸ਼ੁਰੂ ਕੀਤੇ, ਕਿਉਂ ਜੇ ਉਹ ਆਪਣੇ ਫੜਾਉਣ ਵਾਲੇ ਨੂੰ ਜਾਣਦਾ ਸੀ। ਇਸ ਲਈ ਉਹਨੇ ਆਖਿਆ, ਤੁਸੀਂ ਸਾਰੇ ਪਾਕ ਨਹੀਂ ਹੋ। ਇਸ ਲਈ ਜਦ ਉਹ ਉਹਨਾਂ ਦੇ ਪੈਰ ਧੋ ਚੁੱਕਿਆ ਤੇ ਕੱਪੜੇ ਪਾ ਕੇ ਬੈਠ ਗਿਆ ਤੇ ਉਹਨਾਂ ਨੂੰ ਆਖਿਆ ਭਈ ਤੁਸੀਂ ਜਾਣਦੇ ਹੋ ਮੈਂ ਤੁਹਾਡੇ ਨਾਲ ਕੀ ਕੀਤਾ। ਤੁਸੀਂ ਮੈਨੂੰ ਉਸਤਾਦ ਤੇ ਖੁਦਾਵੰਦ ਆਖਦੇ ਹੋ ਤੇ ਠੀਕ ਆਖਦੇ ਹੋ, ਕਿਉਂ ਜੇ ਮੈਂ ਹਾਂ। ਇਸ ਲਈ ਜਦ ਮੈਂ ਖੁਦਾਵੰਦ ਤੇ ਉਸਤਾਦ ਨੇ ਤੁਹਾਡੇ ਪੈਰ ਧੋਤੇ ਤੇ ਤੁਹਾਡੇ ਉੱਤੇ ਵੀ ਫਰਜ਼ ਏ ਵੀ ਇੱਕ ਦੂਜੇ ਦੇ ਪੈਰ ਧੋਇਆ ਕਰੋ, ਕਿਉਂ ਜੇ ਮੈਂ ਤੁਹਾਨੂੰ ਇੱਕ ਨਮੂਨਾ ਦਿੱਤਾ ਏ ਭਈ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਏ ਤੁਸੀਂ ਵੀ ਕਰਿਆ ਕਰੋ। ਜਦ ਉਹ ਬਾਹਰ ਟੁਰ ਗਿਆ ਤੇ ਯਿਸੂ ਨੇ ਆਖਿਆ, ਹੁਣ ਇਬਨ ਆਦਮ ਨੇ ਜਲਾਲ ਪਾਇਆ ਤੇ ਰੱਬ ਨੇ ਉਹਦੇ ਵਿੱਚ ਜਲਾਲ ਪਾਇਆ। ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦੇਣਾ ਵਾਂ ਭਈ ਇੱਕ ਦੂਜੇ ਨਾਲ ਪਿਆਰ ਰੱਖੋ, ਜਿਵੇਂ ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕੀਤਾ, ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ। ਯੋਹੰਨਾ। ਰਾਹ, ਸੱਚਾਈ ਤੇ ਹਯਾਤੀ ਮੈਂ ਵਾਂ, ਕੋਈ ਮੇਰੇ ਵਸੀਲੇ ਦੇ ਬਗੈਰ ਬਾਪ ਦੇ ਕੋਲ ਨਹੀਂ ਆਉਂਦਾ। ਜੇ ਕੋਈ ਮੇਰੇ ਨਾਲ ਪਿਆਰ ਰੱਖੇਗਾ ਉਹ ਮੇਰੇ ਕਲਾਮ ਉਤੇ ਅਮਲ ਕਰੇਗਾ ਤੇ ਮੇਰਾ ਬਾਪ ਉਹਦੇ ਨਾਲ ਪਿਆਰ ਰੱਖੇਗਾ। ਯੋਹੰਨਾ। ਜਿਵੇਂ ਪਿਓ ਨੇ ਮੇਰੇ ਨਾਲ ਪਿਆਰ ਰੱਖਿਆ ਉਂਝ ਹੀ ਮੈਂ ਵੀ ਤੁਹਾਡੇ ਨਾਲ ਪਿਆਰ ਰੱਖਿਆ, ਤੁਸੀਂ ਮੇਰੇ ਪਿਆਰ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉਤੇ ਅਮਲ ਕਰੋਗੇ ਤੇ ਮੇਰੇ ਪਿਆਰ ਵਿੱਚ ਕਾਇਮ ਰਹੋਗੇ, ਜਿਵੇਂ ਮੈਂ ਆਪਣੇ ਪਿਓ ਦੇ ਹੁਕਮਾਂ ਉਤੇ ਅਮਲ ਕੀਤਾ ਏ ਤੇ ਉਹਦੇ ਪਿਆਰ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਭਈ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੇਰਾ ਹੁਕਮ ਇਹ ਹੈ, ਜਿਵੇਂ ਮੈਂ ਤੁਹਾਡੇ ਨਾਲ ਪਿਆਰ ਰੱਖਿਆ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਰੱਖੋ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਆਓ ਅਸੀਂ ਮਾਮਲੇ ਦਾ ਨਤੀਜਾ ਸੁਣਦੇ ਹਾਂ। ਰੱਬ ਨਾਲ ਮੁਹੱਬਤ ਰੱਖੋ ਤੇ ਉਹਦੇ ਹੁਕਮਾਂ ਉਤੇ ਅਮਲ ਕਰੋ, ਕਿਉਂ ਜੇ ਇਹ ਹੀ ਉਹਦੀ ਸ਼ਬੀਹ ਤੇ ਸੂਰਤ ਉੱਤੇ ਕਾਮਲ ਇਨਸਾਨੀਅਤ ਏ। ਇਲਾਹੀ ਮੁਹੱਬਤ ਲਾਮਹਿਦੂਦ ਏ, ਇਸ ਲਈ ਜੋ ਕੁਝ ਵੀ ਵਜੂਦ ਰੱਖਦਾ ਏ ਉਹ ਸਭ ਕੁਝ ਰੱਬ ਦਾ ਤੇ ਰੱਬ ਵਿੱਚ ਏ ਤੇ ਇਹ ਉਹਦੇ ਪਿਆਰ ਨੂੰ ਜ਼ਾਹਿਰ ਕਰਦਾ ਏ। ਕੀ ਤੁਸੀਂ ਇਸ ਯਕੀਨ ਵਿੱਚ ਜ਼ਿੰਦਾ ਹੋ ਰਹਿੰਦੇ ਹੋ ਭਈ ਸਿਆਣ ਮਾਦੇ ਵਿੱਚ ਏ ਤੇ ਇਹ ਭਈ ਬਦੀ ਸਿਆਣ ਏ, ਜਾਂ ਕੀ ਤੁਸੀਂ ਇਸ ਜ਼ਿੰਦਾ ਈਮਾਨ ਵਿੱਚ ਰਹਿੰਦੇ ਹੋ ਭਈ ਇੱਥੇ ਸਿਵਾਏ ਇੱਕ ਰੱਬ ਦੇ ਕੋਈ ਹੋਰ ਨਹੀਂ ਹੋ ਸਕਦਾ ਤੇ ਉਹਦੇ ਹੁਕਮਾਂ ਉੱਤੇ ਅਮਲ ਕਰ ਰਹੇ ਹੋ। ਤੂੰ ਮੇਰੇ ਹਜ਼ੂਰ ਗੈਰ ਮਾਬੂਦਾਂ ਨੂੰ ਨਾ ਮੰਨੀ, ਲਿਹਾਜ਼ਾ ਇਸ ਹੁਕਮ ਦਾ ਮਤਲਬ ਏ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਮੁਹੱਬਤ ਰੱਖੀ, ਸਿਵਾਏ ਉਹਦੇ ਜਿਹੜਾ ਰੂਹਾਨੀ ਏ। ਦੂਜਾ ਵੀ ਇੰਜੀ ਏ, ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਏ ਭਈ ਸਾਰੇ ਇਨਸਾਨਾਂ ਦੀ ਸਿਆਣ ਇੱਕ ਏ, ਇੱਕ ਰੱਬ ਤੇ ਪਿਓ, ਇੱਕ ਹਯਾਤੀ, ਸੱਚਾਈ ਤੇ ਪਿਆਰ ਏ। ਜਦੋਂ ਇਹ ਹਕੀਕਤ ਇੱਕ ਤਰਾਸੂ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ
ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਏ, ਜਿਹਦੇ ਕੋਲ ਉਹੀ ਸਿਆਣ ਏ ਜਿਹੜੀ ਮਸੀਹ ਵਿੱਚ ਵੀ ਸੀ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ, ਹਯਾਤੀ, ਸੱਚਾਈ ਤੇ ਪਿਆਰ ਦੇ ਬਗੈਰ। ਕਿਉਂ ਜੇ ਮਸੀਹ ਆਖਦਾ ਏ ਭਈ ਰਾਹ ਮੈਂ ਵਾਂ, ਉਸ ਅਸਲੀ ਇਨਸਾਨ ਯਾਨੀ ਯਸੂ ਦੇ ਪਾਰੋਂ ਤਬੀਬ ਦੇ ਅਸਬਾਬਾਂ ਨੂੰ ਪਹਿਲੇ ਦਰਜੇ ਤੋਂ ਅਖੀਰੀ ਤਿੱਕਰ ਕਰ ਦਿੱਤਾ ਗਿਆ ਸੀ। ਉਹ ਜਾਣਦਾ ਸੀ ਭਈ ਇਲਾਹੀ ਅਸੂਲ ਯਾਨੀ ਪਿਆਰ ਉਹਨਾਂ ਸਾਰਿਆਂ ਨੂੰ ਖਲਕ ਕਰਦਾ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਏ ਜੋ ਅਸਲੀ ਏ। ਸੈਕਸਨ ਤੇ 20 ਦੂਜੀਆਂ ਬੋਲੀਆਂ ਵਿੱਚ ਚੰਗਿਆਈ ਰੱਬ ਲਈ ਇੱਕ ਇਸਤਲਾਹ ਏ। ਸਹੀਫੇ ਉਸ ਸਭ ਨੂੰ ਜ਼ਾਹਿਰ ਕਰਦੇ ਨੇ ਜੋ ਕੁਝ ਉਹਨੇ ਚੰਗਾ ਬਣਾਇਆ, ਜਿਵੇਂ ਭਈ ਉਹ ਆਪ ਅਸੂਲ ਤੇ ਖਿਆਲ ਵਿੱਚ ਚੰਗਾ ਏ। ਇਸ ਲਈ ਰੂਹਾਨੀ ਸੰਸਾਰ ਚੰਗਾ ਏ ਤੇ ਇਹ ਰੱਬ ਨੂੰ ਉਂਝ ਦਾ ਹੀ ਜ਼ਾਹਿਰ ਕਰਦਾ ਏ ਜਿਵੇਂ ਉਹ ਹੈ ਏ। ਰੱਬ ਦੇ ਖਿਆਲ ਕਾਮਲ ਤੇ ਅਬਦੀ ਨੇ, ਉਹ ਮਵਾਦ ਤੇ ਹਯਾਤੀ ਨੇ। ਮਾਦੀ ਤੇ ਆਰਜ਼ੀ ਖਿਆਲ ਇਨਸਾਨੀ ਨੇ ਜਿਨ੍ਹਾਂ ਵਿੱਚ ਗਲਤੀ ਸ਼ਾਮਲ ਹੁੰਦੀ ਏ, ਤੇ ਕਿਉਂ ਜੇ ਰੱਬ ਰੂਹ ਇਕੱਲੀ ਵਜ੍ਹਾ ਏ, ਇਸ ਲਈ ਉਹ ਇਲਾਹੀ ਵਜ੍ਹਾ ਤੋਂ ਖਾਲੀ ਨੇ, ਤੇ ਫਿਰ ਆਰਜ਼ੀ ਤੇ ਮਾਦੀ ਰੂਹ ਦੀਆਂ ਤਖਲੀਕਾਂ ਨਹੀਂ ਏ। ਇਹ ਰੂਹਾਨੀ ਤੇ ਅਬਦੀ ਸ਼ੈਵਾਂ ਦੇ ਮੁਖਾਲਫ ਹੋਣ ਦੇ ਇਲਾਵਾ ਕੁਝ ਨਹੀਂ। ਇੱਥੇ ਬਸ ਇੱਕ ਹੀ ਰੂਹ ਏ। ਇਨਸਾਨ ਕਦੀ ਰੱਬ ਨਹੀਂ ਹੁੰਦਾ, ਬਲਕਿ ਰੂਹਾਨੀ ਇਨਸਾਨ ਰੱਬ ਦੀ ਸੂਰਤ ਉੱਤੇ ਪੈਦਾ ਹੁੰਦਿਆਂ ਹੋਏ ਰੱਬ ਦਾ ਪਰਛਾਵਾਂ ਬਣਦਾ ਏ। ਇਸ ਸਾਇੰਸੀ ਪਰਛਾਵੇਂ ਵਿੱਚ ਅਨਾ ਤੇ ਬਾਪ ਗੈਰ ਮੁਨਫਿਕ ਨੇ। ਇਲਾਹੀ ਸਿਆਣ ਸਾਰੀਆਂ ਸ਼ਨਾਖਤਾਂ ਨੂੰ ਮੁਨਫਰਿਦ ਤੇ ਅਬਦੀ ਦੇ ਤੌਰ ਤੇ ਘਾਹ ਵੱਢਣ ਵਾਲੀ ਤਲਵਾਰ ਤੋਂ ਸਿਤਾਰੇ ਤੀਕਰ ਮਹਿਫੂਜ਼ ਰੱਖਦਾ ਏ। ਅਸਲ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਰਖਵਾਲੀ ਵਿੱਚ ਏ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਤੇ ਇਹਦਾ ਰੱਬ ਦੇ ਬੰਦੇ ਉੱਤੇ ਕੋਈ ਇਖਤਿਆਰ ਨਹੀਂ ਏ। ਉਹ ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦਾ ਏ। ਇਨਸਾਨੀ ਸਿਆਣ ਰੱਬ ਦੇ ਮੁਖਾਲਫ ਏ ਤੇ ਇਹਨੂੰ ਮੁੱਕਣਾ ਚਾਹੀਦਾ ਏ, ਜਿਵੇਂ ਭਈ ਪੌਲੁਸ ਰਸੂਲ ਵਾਜ਼ਿਆ ਕਰਦਾ ਏ। ਜਿਹੜਾ ਵਜੂਦ ਰੱਖਦਾ ਏ ਉਹ ਬਸ ਇਲਾਹੀ ਸਿਆਣ ਤੇ ਉਹਦਾ ਖਿਆਲ ਏ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਤੇ ਅਬਦੀ ਹੁੰਦੀ ਏ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਤੇ ਮੰਨਣ, ਇਸ ਤਾਕਤ ਨੂੰ ਮੰਨਣ ਤੇ ਸੱਚਾਈ ਦੀ ਰਾਹ ਉੱਤੇ ਟੁਰਨ ਲਈ ਏ। ਕੀ ਇਹ ਈਮਾਨ ਰੱਖਣਾ ਕੁਫਰ ਦੀ ਇੱਕ ਕਿਸਮ ਨਹੀਂ ਭਈ ਮਸੀਹਾ ਵਰਗਾ ਇੱਕ ਵੱਡਾ ਕੰਮ ਜਿਹੜਾ ਉਹਨੇ ਆਪਣੇ ਆਪ ਲਈ ਜਾਂ ਰੱਬ ਲਈ ਕੀਤਾ, ਉਹਨੂੰ ਹਮੇਸ਼ਾ ਦੀ ਹਮ ਆਹੰਗੀ ਨੂੰ ਬਰਕਰਾਰ ਰੱਖਣ ਲਈ ਯਿਸੂ ਦੇ ਨਮੂਨੇ ਤੋਂ ਕੋਈ ਮਦਦ ਲੈਣ ਦੀ ਲੋੜ ਨਹੀਂ ਸੀ, ਪਰ ਇਨਸਾਨਾਂ ਨੂੰ ਇਸ ਮਦਦ ਦੀ ਲੋੜ ਸੀ ਤੇ ਯਿਸੂ ਨੇ ਇਹਦੇ ਲਈ ਉਹ ਰਾਹ ਵਿਖਾਈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਏ ਤੇ ਹਮੇਸ਼ਾ ਪੂਰਾ ਕਰੇਗੀ। ਕਿਸੇ ਦੂਜੇ ਬੰਦੇ ਦੀ ਨਿਸਬਤ ਜਿਹਦਾ ਅਸਲ ਕੰਮ ਰੂਹਾਨੀ ਹੋਵੇ, ਯਿਸੂ ਨੇ ਰੱਬ ਦੀ ਮਿਸਾਲ ਨੂੰ ਬਹੁਤ ਚੰਗੇ ਤਰੀਕੇ ਨਾਲ ਪੇਸ਼ ਕੀਤਾ। ਰੱਬ ਦੇ ਨਾਲ ਉਹਦੀ ਫਰਮਾਬਰਦਾਰੀ ਨਾਲ ਉਹਨੇ ਬਾਕੀ ਸਾਰੇ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਰ ਕੀਤਾ। ਇਸੇ ਤਰ੍ਹਾਂ ਉਹਦੀ ਐਸ ਨਸੀਹਤ ਦੀ ਤਾਕਤ ਏ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਿਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਛਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਏ, ਨਹੀਂ ਤੇ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਯਿਸੂ ਦੀ ਇਨਸਾਨੀਅਤ ਵਿੱਚ ਕੀਤਾ ਗਿਆ ਸੀ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਕੱਲਾ ਚੰਗਾ ਸਬੂਤ ਏ। ਵਫਾਦਾਰੀ ਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫੀ ਨਹੀਂ ਏ। ਕਿਉਂ ਜੇ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੀ ਦੁਆ ਏ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਿਰ ਹੁੰਦੇ ਨੇ
ਜਿਹੜੀਆਂ ਇਹ ਲਿਆਉਂਦੀ ਏ ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗਵਾਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ, ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਤੇ ਕਰ ਰਿਹਾ ਏ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਅਤ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਿਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹੀ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।